व्यूअर्स वेलकम बैक टू आवर प्रोग्राम जी। डॉक्टर साहब हुण साडे दर्शकां नूं दसो अज दे दिन दी की इतिहास कहमत है। सिख इतिहास के हवाले नाल 1946 ਦੇ ਵਿੱਚ ਜਦੋਂ ਕਿ ਅੰਗਰੇਜ਼ ਅੱਡ-ਅੱਡ ਸਕੀਮਾਂ ਦੇਖ ਰਹੇ ਸੀ ਵੀ ਕਿਵੇਂ ਇੰਡੀਆ ਨੂੰ ਉਹਨਾਂ ਨੇ ਛੱਡਣਾ ਤੇ ਕੈਬਨਿਟ ਮਿਸ਼ਨ ਪਲਾਨ ਇੱਕ ਬਣੀ ਸੀ ਜਿਨ੍ਹਾਂ ਦੀ ਰਿਪੋਰਟ ਨੂੰ ਸਿੱਖਾਂ ਨੇ ਰਿਜੈਕਟ ਕਰ ਦਿੱਤਾ ਸੀ। ਉਸ ਤੋਂ ਪਹਿਲਾਂ ਵੀ ਜਿਹੜੀਆਂ ਕੁਝ ਕਮੇਟੀਆਂ ਬਣੀਆਂ ਆਂਦੇ ਰਹੇ ਉਹਨਾਂ ਦੇ ਕ੍ਰਿਪਸ ਮਿਸ਼ਨ ਆਇਆ। ਸੋ ਇਹ ਜਿਹੜਾ ਕੈਬਨਿਟ ਮਿਸ਼ਨ ਰਿਪੋਰਟ ਸੀ 1946 ਚ ਸਿੱਖਾਂ ਰਿਜੈਕਟ ਕੀਤੀ ਜੀ। 1949 ਚ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਪਹਿਲਾਂ ਲਾਹੌਰ ਸੀ 1947 ਚ 1949 ਚ ਸੋਲਨ ਦੇ ਵਿੱਚ ਉਦੋਂ ਅਜੇ ਚੰਡੀਗੜ੍ਹ ਨਹੀਂ ਸੀ ਬਣਿਆ ਉੱਥੇ ਹੈੱਡਕੁਆਰਟਰਡ ਸੀ। ਸੋ ਉਹਨਾਂ ਦੀ ਸੈਨੇਟ ਦੇ ਵਿੱਚ ਇੱਕ ਮਤਾ ਆਇਆ ਕਿ ਪੰਜਾਬੀ ਜ਼ਬਾਨ ਨੂੰ ਪੰਜਾਬ ਦੇ ਵਿੱਚ ਮਦਰ ਟੰਗ ਦੇ ਤੌਰ ਤੇ ਜਿਹੜਾ ਉਹ ਹੈ ਪੰਜਾਬ ਦੇ ਲੋਕਾਂ ਦੀ, ਇਸ ਲਈ ਉਹਨੂੰ ਜਿਹੜਾ ਅਕਾਦਮਿਕ ਜਾਂ ਐਕੈਡੈਮਿਕ ਬੁੱਕਸ ਦੇ ਵਿੱਚ ਮੀਡੀਆ ਬਣਾਇਆ, ਪੰਜਾਬੀ ਮੀਡੀਅਮ ਐਕਸੈਪਟ ਕੀਤਾ ਜਾਏ ਜੀ। ਸੋ ਜਿਹੜੇ ਹਿੰਦੂ ਮੈਂਬਰ ਸੀ ਸੈਨੇਟ ਦੇ ਉਹਨਾਂ ਨੇ ਵੋਟ ਨਾ ਚ ਪਾਈ, ਉਹਨਾਂ ਨੇ ਕਿਹਾ ਬਿਲਕੁਲ ਨਹੀਂ, ਸਿੱਖ ਮਾਈਨੋਰਟੀ ਚ ਸੀ। ਸੋ ਇਹ ਪ੍ਰਪੋਜ਼ਲ ਰਿਜੈਕਟ ਹੋ ਗਈ ਤੇ ਸਿੱਖ ਮੈਂਬਰ ਜਿਹੜੇ ਸੀ ਵਾਕਆਊਟ ਕਰ ਗਏ। ਸੋ ਇਹ 1949 ਦੀ ਗੱਲ ਹੈ। ਅਜੇ 1951 ਚ ਫਿਰ ਉਹਨਾਂ ਨੇ ਜਦੋਂ ਮਰਦਮਸ਼ੁਮਾਰੀ ਹੋਈ ਤੇ ਪੰਜਾਬੀ ਹਿੰਦੂਆਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਣੀ ਸ਼ੁਰੂ ਕੀਤੀ। ਪਰ 1949 ਜਿਹੜਾ ਪੜ੍ਹਿਆ ਲਿਖਿਆ ਹਿੰਦੂ ਸੀ ਉਹ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠਾ ਵੀ ਕਹਿੰਦਾ ਸੀ ਨਹੀਂ ਪੰਜਾਬੀ ਦੇ ਵਿੱਚ ਅਸੀਂ ਨਹੀਂ ਇੱਥੇ ਹੋਣ ਦੇਣਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 68 ਸੰਨ ਦੇ ਵਿੱਚ ਰੋਮ ਦੇ ਬਾਦਸ਼ਾਹ ਨੀਰੋ ਨੇ ਆਤਮਘਾਤ ਕੀਤਾ। ਇਹ ਉਹੀ ਨੀਰੋ ਹੈ ਜਿਹਦੇ ਬਾਰੇ ਐਕਸਪ੍ਰੈਸ਼ਨ ਹੈ ਅੰਗਰੇਜ਼ੀ ਦੀ ਕਿ ਜਦੋਂ ਰੋਮ, ਜਿਹਦੇ ਚੋਂ ਪੰਜਾਬੀ ਚ ਅਸੀਂ ਕਹਿੰਦੇ ਕਿ ਜਦੋਂ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ। ਸੋ ਉਹ ਲੋਕ ਇੰਨੇ ਕੁ ਦੇ ਵਿਰੁੱਧ ਹੋਏ ਕਿ ਉਹ ਫਰਸਟ੍ਰੇਸ਼ਨ ਚ ਉਹਨੇ ਆਤਮਘਾਤ ਕੀਤਾ ਜੀ। 1822 ਦੇ ਵਿੱਚ ਚਾਰਲਸ ਗ੍ਰੈਮ ਨੇ ਜਿਹੜੇ ਦੂਸਰੇ ਦੰਦ ਨੇ ਬਨੌਟੀ ਦੰਦ ਉਹਨਾਂ ਦਾ ਪੇਟੈਂਟ ਲਿਆ ਜੀ। ਸੋ ਹੁਣ ਇਹ ਹੁੰਦਾ ਵੀ ਅਸਲੀ ਦੰਦ ਸਾਰੇ ਵੀ ਨਿਕਲ ਜਾਣ ਉਹ ਵਿੱਚ ਫਿੱਟ ਕਰ ਦਿੰਦੇ ਨੇ ਡਾਕਟਰ ਤੇ ਰਾਤ ਨੂੰ ਸੌਣ ਲੱਗੇ ਤਾਂ ਲਾਉਣੇ ਪੈਂਦੇ ਜੀ, ਪਤਾ ਲੱਗ ਲੇਕਿਨ ਇਹ 1822 ਚ ਇਹਦਾ ਪੇਟੈਂਟ ਜਿਹੜਾ ਹੈ ਦੰਦਾਂ ਦਾ ਲਿਆ, ਜਾਲੀ ਦੰਦਾਂ ਦਾ ਜੀ ਜੀ। 1898 ਚ ਚਾਈਨਾ ਨੇ ਹਾਂਗਕਾਂਗ ਜਿਹੜਾ ਹੈ ਉਹ ਯੂਕੇ ਨੂੰ 99 ਸਾਲ ਲਈ ਲੀਜ਼ ਤੇ ਦਿੱਤਾ ਜਿਹੜਾ ਕਿ ਉਹਨਾਂ ਨੇ 1998 ਦੇ ਵਿੱਚ ਫਿਰ ਚੀਨ ਨੂੰ ਵਾਪਸ ਕਰਤਾ। ਅੱਜ ਹਾਂਗਕਾਂਗ ਚੀਨ ਦਾ ਹਿੱਸਾ ਹੈ ਜੀ। 1975 ਦੇ ਵਿੱਚ ਪਹਿਲੀ ਵਾਰ ਹਾਊਸ ਆਫ ਕਾਮਨਸ ਇੰਗਲੈਂਡ ਦੀ ਜਿਹੜੀ ਕਾਰਵਾਈ ਸੀ ਉਹ ਰੇਡੀਓ ਦੇ ਉੱਤੇ ਲਾਈਵ ਬ੍ਰੌਡਕਾਸਟ ਹੋਣੀ ਸ਼ੁਰੂ ਹੋਈ। ਹੁਣ ਤਾਂ ਦੁਨੀਆ ਭਰ 'ਚ ਲਾਈਵ ਚੀਜ਼ ਕਾਮਨ ਹੋ ਗਈ ਜੀ। 1978 ਦੇ ਵਿੱਚ ਮੌਰਮਨਸ ਜਿਹੜਾ ਇੱਕ ਫਿਰਕਾ ਹੈ ਈਸਾਈਆਂ ਦਾ ਜਿਹਨਾਂ ਨੂੰ ਲੇਟਰ ਡੇ ਸੇਂਟਸ ਵੀ ਕਹਿੰਦੇ ਨੇ, ਉਹਨਾਂ ਦਾ 148 ਸਾਲਾਂ ਤੋਂ ਇਹ ਸੀ ਲਾਅ ਕਿ ਕੋਈ ਕਾਲਾ ਜਿਹੜਾ ਹੈ ਉਹ ਪ੍ਰੀਸਟ ਨਹੀਂ ਬਣ ਸਕਦਾ। ਸੋ ਜਿਮੀ ਕਾਰਟਰ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ, ਉਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਟੈਕਸ ਪੇਅਰ ਮਨੀ ਤੋਂ ਰਾਹਤ ਲੈਂਦੇ ਹੋ ਕਿਉਂਕਿ ਤੁਹਾਡੀ ਰਜਿਸਟ੍ਰੇਸ਼ਨ ਐਜ਼ ਏ ਚੈਰੀਟੇਬਲ ਸੰਸਥਾ ਹੈ ਤੇ ਜੇ ਤੁਸੀਂ ਇਹ ਡਿਸਕ੍ਰਿਮੀਨੇਸ਼ਨ ਨਹੀਂ ਤੋੜੀ ਤਾਂ ਤੁਹਾਡਾ ਇਹ ਸਟੇਟਸ ਅਸੀਂ ਖਤਮ ਕਰ ਦਿਆਂਗੇ। ਸੋ ਉਹਨਾਂ ਨੇ 148 ਸਾਲਾਂ ਦੀ ਆਪਣੀ ਪਾਲਿਸੀ ਤੋੜ ਕੇ ਕਾਲਿਆਂ ਨੂੰ ਵੀ ਜਿਹੜਾ ਹੈ ਉਹ ਪ੍ਰੀਸਟ ਬਣਾਉਣਾ ਸ਼ੁਰੂ ਕੀਤਾ ਜੀ। 1983 ਦੇ ਵਿੱਚ ਮਾਰਗਰੇਟ ਥੈਚਰ ਦੀ ਪਾਰਟੀ ਨੇ ਇੰਗਲੈਂਡ ਦੇ ਵਿੱਚ ਜਿਹੜੀ ਹੈ ਉਹ ਬਹੁਗਿਣਤੀ ਹਾਸਲ ਕੀਤੀ। ਇਹ ਉਹੀ ਥੈਚਰ ਹੈ ਕਿ ਜਿਹਨੇ ਬਹੁਗਿਣਤੀ ਹਾਸਲ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਫਿਰ ਇੰਦਰਾ ਗਾਂਧੀ ਦੀ ਰਿਕੁਐਸਟ ਦੇ ਉੱਤੇ ਫਰਵਰੀ 1984 ਦੇ ਵਿੱਚ ਆਪਣੀ ਖੁਫੀਆ ਜਿਹੜੀ ਉਹਨਾਂ ਦੀ ਯੂਨਿਟ ਦਾ SAS ਸੀ ਉਹਨਾਂ ਦੇ ਬੰਦਿਆਂ ਨੂੰ ਭੇਜਿਆ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਬਠਿੰਡਾ ਜ਼ਿਲ੍ਹੇ ਦੇ ਭਾਈ ਰੂਪਾ ਪਿੰਡ ਵਿੱਚ 161 ਏਕੜ ਜ਼ਮੀਨ ਤੇ ਕਬਜ਼ਾ ਕੀਤਾ। ਉਹਨਾਂ ਨੇ ਆਪਣੀਆਂ ਬੰਦੂਕਾਂ, ਤਲਵਾਰਾਂ ਅਤੇ ਲਾਠੀਆਂ ਦਾ ਖੁੱਲਾ ਵਿਖਾਵਾ ਕੀਤਾ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਇਹ ਹੁਣ ਗੁੰਡਾਗਰਦੀ ਉਹਨਾਂ ਨੇ 6 ਜੂਨ ਨੂੰ ਪਹਿਲਾਂ ਅਕਾਲ ਤਖਤ ਤੇ ਕੀਤੀ ਹੈ ਔਰ ਹੁਣ ਪਬਲਿਕ ਜਿੱਥੇ ਇਹ ਝਗੜਾ ਚੱਲ ਰਿਹਾ ਸੀ ਕਾਫੀ ਦੇਰ ਤੋਂ, ਬੇਸ਼ੱਕ ਇਹ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਹੋਇਆ ਜੀ, ਲੇਕਿਨ ਇਲਾਕੇ ਦੇ ਲੋਕ ਜਿਹੜੇ ਨੇ ਉਹ ਬਿਲਕੁਲ ਰਿਵੋਲਟ ਦੇ ਰਸਤੇ ਤੇ ਸੀ। ਪਿਛਲਾ ਕੁਝ ਸਮਾਂ ਪਹਿਲਾਂ ਜਦੋਂ ਕਬਜ਼ਾ ਲੈਣ ਗਏ ਉਦੋਂ ਉਹਨਾਂ ਨੇ ਪੂਰਾ ਇਹਨਾਂ ਦਾ ਮੁਕਾਬਲਾ ਕੀਤਾ, ਇਹਨੂੰ ਭੱਜਣ ਤੇ ਮਜਬੂਰ ਹੋਣਾ ਪਿਆ ਜੀ। ਪਰ ਹੁਣ ਅਸੀਂ ਅਦਾਲਤੀ ਕਾਰਵਾਈ 'ਚ ਨਹੀਂ ਜਾਂਦੇ ਕਿ ਵੀ ਇਹ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਹੈ ਕਿ ਨਹੀਂ ਪਿੰਡ ਵਾਲਿਆਂ ਦੀ, ਪਰ ਈਵਨ ਇਹ ਟ੍ਰਿਬਿਊਨ ਦੀ ਖਬਰ ਵੀ ਹੈ, ਪਿਕਚਰ ਵੀ ਹੈ ਕਿ ਤੁਹਾਡੇ ਜਿਹੜੀਆਂ ਗਨਸ ਔਰ ਤਲਵਾਰਾਂ ਜਿਵੇਂ ਉਹ ਲਹਿਰਾਉਂਦੇ ਜਾ ਰਹੇ ਨੇ, ਈਵਨ ਪੁਲਿਸ ਜਿਹੜਾ ਉਹਨਾਂ ਦਾ ਮੁਖੀਆ ਉਹਨੇ ਕਿਹਾ ਜੀ ਮੈਂ ਇੱਥੇ ਨਹੀਂ ਸੀ, ਕਿਉਂਕਿ ਇਹ ਵੀ ਅਗੇਂਸਟ ਦਾ ਲਾਅ ਹੈ ਜੀ। ਔਰ ਹੁਣ ਇਹ ਗੱਲ ਫਿਰ ਸਮਝ ਲੈਣੀ ਚਾਹੀਦੀ ਹੈ ਵੀ ਇਹਨਾਂ ਦੇ ਹੌਸਲੇ ਆਪਣਿਆਂ ਨੂੰ ਕੁੱਟ ਕੇ 6 ਜੂਨ ਨੂੰ ਇੰਨੇ ਕੁ ਵੱਧ ਗਏ ਨੇ ਕਿ ਹੁਣ ਇਹ ਬਾਹਰ ਨਿਕਲ ਕੇ ਐਜ਼ ਏ ਮਾਫੀਆ, ਗੈਂਗ ਮਾਫੀਆ ਸ਼੍ਰੋਮਣੀ ਕਮੇਟੀ ਦਾ ਇਹ ਲੋਕਾਂ ਦੀਆਂ ਜ਼ਮੀਨਾਂ ਦਾ ਵੀ ਕਬਜ਼ੇ ਕਰਨਗੇ ਜੀ। ਔਰ ਜਿਸ ਤਰੀਕੇ ਨਾਲ ਹਥਿਆਰਾਂ ਦਾ ਓਪਨ ਡਿਸਪਲੇ ਇਹਨਾਂ ਨੇ ਭਾਈ ਰੂਪਾ ਦੇ ਵਿੱਚ ਕੀਤਾ, ਲੋਕ ਸਹਿਮੇ ਹੋਏ ਘਰਾਂ 'ਚ ਬੈਠੇ ਨੇ ਔਰ ਪੁਲਿਸ ਪਾਰਟੀ ਦੇ ਨਾਲ ਹੈ ਉਹਨਾਂ ਦੇ। ਜੇ ਪੁਲਿਸ ਹੈ ਨਾਲ
ਤੇ ਟਾਸਕ ਫੋਰਸ ਨੂੰ ਕਿਹੜੀ ਕਾਨੂੰਨੀ ਮਾਨਤਾ ਹਾਸਲ ਹੈ। ਔਰ ਮੈਂ ਸਮਝਦਾ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਗੁੰਡਾਗਰਦੀ ਦੀਆਂ ਇਹਨਾਂ ਦੀਆਂ ਵਾਰਦਾਤਾਂ ਨੇ ਟਾਸਕ ਫੋਰਸ ਦੀਆਂ ਬਾਹਰ ਵੀ ਇਹ ਸਾਹਮਣੇ ਆਉਣਗੀਆਂ। ਇਹ ਹੁਣ ਗੁਰਦੁਆਰਿਆਂ ਦੀ ਹੱਦ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ, ਹਕੂਮਤ ਇਹਨਾਂ ਦੇ ਕੋਲ ਹੈ। ਇਹ ਬਾਹਰ ਵੀ ਜਿਹੜਾ ਕਬਜ਼ਾ ਮਾਫੀਆ ਬਣੇਗਾ ਮਜੀਠੀਏ ਦਾ ਔਰ ਸੁਖਬੀਰ ਦਾ ਜੀ ਡਾਕਟਰ ਸਾਹਿਬ ਔਰ ਮੱਕੜ ਦਾ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 43 ਨੂੰ ਚੁਣੇ ਜੀ, ਔਰ ਉਹਨਾਂ ਦਾ ਮੂਲ ਫਾਰਸੀ ਪਾਠ ਹੈ ਬਇਆ ਚੂ ਸਰਵੇ ਖਰਾਮਾ ਦਮੇ ਬਾ ਸੈਰੇ ਰਿਆਜ਼ ਸਵਾਦੇ ਦੀਦਾਏ ਮਾਂ ਜਾਂਕੇ ਬੇਤੋ गश्त बयान बराए रेश दिलम खंदाए तो मरहमो बस तबस्सुमे लब ला अलत दवाए हर अमराज निगाह करद व माताए दिलम बा गारत बरद बरीद जेब दिलमरा बा गमजे चुंग मिकराज बा फैज़े मुकदमत ए नौ बहारे गुलशने हुसन जहां चो बागे इरम गश्ते ए जहे फयाज चिरा बा हालते गोया नजर नमे फिरानी के यक निगाहे तो हासले मरादे अहले इगराज जी। इस दा मेन थीम यही है रब तो विछोड़े मन अंदर विराग दियां कांगां ने दिल दे अंदर चाहना है कि निरंकार दा मेल होए उस प्यारे दा दीदार होए उस सरू वर्गे कद दा उस ते बुल्लां दी एक मुस्कुराहट जिहड़ी कि दिल कढ़ के लै जांदी है जिहड़ी कि जबान उस दी मिठी इवें है जिवें सारे अंदर ठंड पा दिंदी है। सो ये सारे अलंकार भाई साहब ने इस्तेमाल कीते ने इस गज़ल दे विच कि वो प्यारा जे मेरे घर आ जाए मैनू मिलण आ जाए तो मेरे बाग दे विच बहार होएगी जे उस दे बुल्लां ते मुस्कान आए तो मेरे सारे दिलां दे विच मेरे दिल च पे सारे गम जिहड़े ने वो काफूर हो जाणगे और गोया जिहड़ा कि उन्हां दा तखल्लुस है कि उस प्यारे दी उस दरस दा तलबगार है उस प्यारे दे दीदार दी उड़ीक च है। सो पंजाबी इस दा अनुवाद प्रिंसिपल हरभजन सिंह जी ने कीता। तुरदे फिरदे सरू दे बूटे आवी बाग तू मेरे नैन मेरे रो चिट्टे हुए बाजों दर्शन तेरे। ये अक्सर लोक बिलीफ है कि जिहड़ा अक्सर रोंदा रहिंदा है रोंदा रहिंदा है रोंदा रहिंदा है हौली 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 उसकी जिहड़ी अख दा ढीला है काला जिहड़ा है वो उसका कालापन खत्म हो जाता और चिट्टा हो जाता। कहणगे मेरियां तां रो रो के अखां चिट्टियां हो गई और जदों चिट्टा हो जाता है तो अखां की रोशनी भी खत्म हो जाती। जिवें महाराणी जिंदा के कॉन्टेक्स्ट कई बार ये भावें भावक लेखनी है नावलकारां दी जां लेखकां दी कि भी उस वैराग दे विच वो पता नहीं पुत्र दा वैराग सी जां जो कौम नाल होया उहदा वैराग सी पर क्योंकि मां पुत दा एक रिश्ता हुंदा उहनूं बहुत वारी पुत्र वैराग ही कहा जांदा है। सो उहनां नूं इह कहा जांदा भी उहदी भी अखां दी रोशनी चली गई सी। सो उहनूं उहनां ने भाई साहब ने इवें कहा तुरदे फिरदे सरू दे बूटे आवी बाग तू मेरे नैन मेरे रो चिट्टे हुए रो रो के बाजों दर्शन तेरे जख्मी दिल नू हासा तेरा डाढ़ी मरहमकारी बुल्लां दी मुस्काहट तेरी दारू हर बीमारी। मरम कि तेरा तेरा जिहड़ा मौजूदगी है मेरे जख्मी दिल नूं जे तू मुस्कुरा दे ते इवें है कि मेरे जख्मां दे उत्ते मलम असीं पंजाबी च कहंदे हैं फारसी च मरम कहा जांदा है जो मरम दा काम करदी है। जख्मी दिल नूं हासा तेरा डाढ़ी मरहमकारी बुल्लां दी मुस्काहट तेरी दारू हर बीमारी दिल मेरे दी पूंजी खो लई पा एक झात प्यारे दिल खीसे नूं कैंची वांगू कट्टिया अख इशारे कि तू एक बार देखिया तो मेरा दिल खोल है तो जदों एक बार तू अख दा इशारा कीता तो इवें है कि जिवें मेरे दिल नूं किसी कैंची ने प्यार दी कैंची ने कट दिता है दिल दे खीसे नूं। ये बड़े खूबसूरत दोवें अलंकार ने। हुसन चमन ते रुत बसंती दे हे मालक प्यारे दुनिया हुई वांग सुरग दे
छू तेरे चरनारे, कि दुनिया तेरे चरण छू के सारी स्वर्ग बन गई है। हुसन चमन ते रुत बसंती दे हे मालक प्यारे, तू मैनू हुसन दे अपने प्यार दा, तेरी आमद दे नाल चमन इवें खिड़ जाए मेरे दिल दा चमन कि जिवें बसंत दी रुत आ गई है। जी ते अखीर दे विचों कहंदे ने क्यों गोया दी हालत उत्ते सतगुर नजर नहीं करदे, झाती पा के झोली उसदी नाल मुरादां भरदे। कि हे सतगुरु तुसी क्यों मेरे उत्ते रहम नहीं करदे, क्यों तुहाडी नज़र मेरे वाल नहीं आंदी। जे तुसी एक झाती पा दिओ, एक वार तुसी देख लो नज़र भर के, ते मेरी झोली मुरादां नाल भर जाएगी। सो मैं समझदा भी ये जिस प्यार चों वैराग चों गुरु दे चिंतन चों गुरु दे वाल आपा देण चों जो ये भाव निकलदे ने, जी ਅਸੀਂ ਤਾਂ ਐਵੇਂ ਜ਼ਬਾਨੀ ਗੱਲਾਂ ਕਰਨ ਵਾਲੇ ਲੋਕ ਹੈ, ਨਾ ਅੰਦਰ ਮੁਹੱਬਤ ਹੈ, ਨਾ ਅੰਦਰ ਪਿਆਰ ਹੈ, ਨਾ ਬਿਰਹ ਹੈ, ਨਾ ਖਿੱਚ ਹੈ। जी ਵਸਲ ਮਿਲਾਪ ਤਾਂ ਹੁੰਦਾ ਹੈ ਜੇ ਬਿਰਹ ਹੈ। ਇਹ ਸਾਰੀਆਂ ਗੱਲਾਂ ਬਿਰਹਾ ਚੋਂ ਨਿਕਲਦੀਆਂ ਨੇ, ਵਿਛੋੜੇ ਚੋਂ ਨਿਕਲਦੇ ਨੇ, ਜਿਹਨੂੰ ਜੀ ਬਾਬਾ ਫਰੀਦ ਨੇ ਕਿਹਾ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਪਹਿਲਾਂ ਪੀੜ ਹੋਏਗੀ, जी ਫਿਰਾਕ ਹੋਏਗਾ, ਵਿਥ ਦੀ ਗੱਲ ਹੋਏਗੀ, ਫਿਰ ਵਸਲ ਹੋਏਗਾ, ਫਿਰ ਜੀ। ਮਿਲਾਪ ਹੋਏਗਾ। जी जी ਸੋ ਕਿਉਂ ਗੋਇਆ ਦੀ ਹਾਲਤ ਉੱਤੇ ਸਤਗੁਰ ਨਜ਼ਰ ਨਹੀਂ ਕਰਦੇ, ਝਾਤੀ ਪਾ ਕੇ ਝੋਲੀ ਉਸਦੀ ਨਾਲ ਮੁਰਾਦਾਂ ਭਰਦੇ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਅਸੀਂ ਵੀਅਰ ਕੋਲੋਂ ਇਜਾਜ਼ਤ। ਵੀਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।